जी का खालसा वाहिगुरू जी की फतेह। दुनिया भर ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਮੌਜੂਦ ਹੋਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਡਾਕਟਰ ਸਾਹਿਬ, ਸਿੱਖਾਂ ਦੇ ਕੌਮੀ ਘਰ ਦੇ ਬਿਲਕੁਲ ਗੁਆਂਢ ਦੇ ਵਿੱਚ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੇ ਮੁਖੀ ਜਿਹੜੇ ਆ ਉਹ ਮਿਲੇ ਨੇ ਤੇ ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਨੇ ਉਸ ਮੁਲਾਕਾਤ ਦੇ ਉੱਤੇ ਲੱਗੀਆਂ ਹੋਈਆਂ ਸੀ। ਮੈਂ ਗੱਲ ਕਰ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਤੇ ਚਾਈਨਾ ਦੇ ਮੁਖੀ ਸ਼ੀ ਜਿਨਪਿੰਗ ਦੀ। ਇਹਨਾਂ ਦੋਨਾਂ ਦੀ ਜਿਹੜੀ ਮੁਲਾਕਾਤ ਆ ਉਹ ਹੋ ਕੇ ਹਟੀ ਆ ਤੇ ਪ੍ਰੈਜ਼ੀਡੈਂਟ ਟਰੰਪ ਵਾਪਸ ਆਪਣੇ ਵਤਨ ਅਮਰੀਕਾ ਪਰਤ ਰਹੇ ਆ। ਤੇ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਮੁਲਾਕਾਤ ਆ ਉਹ ਬੜੇ ਹੀ ਸੁਖਾਵੇਂ ਮਾਹੌਲ 'ਚ ਹੋਈ ਆ। ਕੁਛ ਜਿਹੜੇ ਪਹਿਲੂ ਸੀ ਜਿਨ੍ਹਾਂ ਜਿਹੜੇ ਟਕਰਾਅ ਦਾ ਕਾਰਨ ਕਹੇ ਜਾਂਦੇ ਨੇ ਅਮਰੀਕਾ ਅਤੇ ਚੀਨ ਦੇ ਦਰਮਿਆਨ, ਜਿਹਦੇ ਵਿੱਚ ਤਾਇਵਾਨ ਇੱਕ ਵੱਡਾ ਮਸਲਾ ਆ ਤੇ ਤਾਇਵਾਨ ਨੂੰ ਜਿਹੜੇ ਹਥਿਆਰ ਦੇਣੇ ਸੀ ਅਮਰੀਕਾ ਨੇ, ਉਸ ਡੀਲ ਬਾਰੇ ਜਿਹੜਾ ਡੋਨਲਡ ਟਰੰਪ ਨੇ ਫਿਲਹਾਲ ਕੁਝ ਵੀ ਨਹੀਂ ਕਿਹਾ ਆ। ਉਹਨੂੰ ਕਿਹਾ ਜਾ ਰਿਹਾ ਕਿ ਹੋਲਡ ਤੇ ਰੱਖਿਆ ਆ। ਤੇ ਹਾਲਾਂਕਿ ਇਹਨਾਂ ਹਥਿਆਰਾਂ ਦੀ ਸਪਲਾਈ ਬਾਰੇ ਜਿਹੜੀ ਗੱਲਬਾਤ ਆ, ਲੰਮੀ ਚੌੜੀ ਗੱਲਬਾਤ ਸ਼ੀ ਜਿਨਪਿੰਗ ਦੇ ਨਾਲ ਹੋਈ ਆ। ਤੇ ਇਸ ਤੋਂ ਇਲਾਵਾ ਹੋਰ ਕਈ ਮਸਲਿਆਂ ਦੇ ਉੱਤੇ ਦੋਵੇਂ ਮੁਲਕਾਂ ਨੇ ਜਿਹੜੀ ਸਾਂਝੀ ਰਾਏ ਹੋਣ ਦਾ ਜਿਹੜਾ ਬਿਆਨ ਆ ਉਹ ਜਾਰੀ ਕੀਤਾ ਆ। ਚਾਹੇ ਇਰਾਨ ਦੇ ਮਸਲੇ ਦੇ ਵਿੱਚ ਇਰਾਨ ਦੇ ਕੋਲ ਨਿਊਕਲੀਅਰ ਹਥਿਆਰ ਨਾ ਹੋਣ ਦੀ ਗੱਲ ਹੋਵੇ ਜਾਂ ਹੋਰ ਕਈ ਮਸਲੇ ਨੇ। ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਚੀਨ ਦੇ ਮੁਖੀ ਸ਼ੀ ਜਿਨਪਿੰਗ ਕੁਝ ਮਹੀਨਿਆਂ ਤੱਕ ਜਿਹੜਾ ਅਮਰੀਕਾ ਦਾ ਦੌਰਾ ਉਹ ਵੀ ਕਰਨਗੇ। ਤਾਂ ਸਾਡੇ ਲਈ ਅੱਜ ਦੀ ਇਹ ਗੱਲਬਾਤ ਜਿੱਥੇ ਇਸ ਮੁਲਾਕਾਤ ਦੇ ਦੁਆਲੇ ਕੇਂਦਰਿਤ ਰਹੇਗੀ ਤੇ ਨਾਲ ਹੀ ਜਿਹੜਾ ਸਾਰਾ ਇਹ ਦੱਖਣੀ ਏਸ਼ੀਆ ਦਾ ਖਿੱਤਾ ਆ, ਭਾਰਤ ਖਾਸ ਤੌਰ ਤੇ ਜਿਹਦੇ ਵਿੱਚ ਇੱਕ ਧਿਰ ਕਿਹਾ ਜਾਂਦਾ ਆ, ਤੇ ਉਸ ਦੇ ਉੱਤੇ ਕਿਵੇਂ ਇਸ ਮੁਲਾਕਾਤ ਦੇ ਅਸਰ ਪੈ ਸਕਦੇ ਨੇ। ਤੇ ਨਾਲ ਹੀ ਜਿਹੜੀਆਂ ਸੰਘਰਸ਼ੀਲ ਧਿਰਾਂ ਉਸ ਖਿੱਤੇ ਦੇ ਵਿੱਚ, ਖਾਸ ਤੌਰ ਤੇ ਜੇ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਦੇ ਲਈ ਇਹ ਮੁਲਾਕਾਤ ਜਿਹੜੀ ਆ ਕੀ ਮਾਇਨੇ ਰੱਖਦੀ ਆ, ਜਾਂ ਇਸ ਮੁਲਾਕਾਤ ਦੇ ਵਿੱਚੋਂ ਨਿਕਲ ਰਹੀਆਂ ਜਿਹੜੀਆਂ ਇਮੇਜਿਸ ਨੇ ਉਹ ਕੀ ਮਾਇਨੇ ਰੱਖਦੀਆਂ ਨੇ। ਤਾਂ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਜਿਹੜਾ ਇਹ ਦੌਰਾ ਰਿਹਾ ਆ ਪ੍ਰੈਜ਼ੀਡੈਂਟ ਟਰੰਪ ਦਾ ਚੀਨ ਦਾ, ਹੁਣ ਤੱਕ ਜਿਹੜੀ ਜਾਣਕਾਰੀ ਬਾਹਰ ਆਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ, ਇੱਕ ਐਸਟੈਬਲਿਸ਼ ਸੁਪਰ ਪਾਵਰ ਔਰ ਦੂਸਰੀ ਜਿਹੜੀ ਸੁਪਰ ਪਾਵਰ ਹੀ ਹੈ ਇਕਨੋਮਿਕਲੀ ਵੀ, ਮਿਲੀਟੈਰਲੀ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਲਗਭਗ 25 ਸਾਲ ਤੋਂ 90s ਦੇ ਵਿੱਚ ਜਦੋਂ ਅਮਰੀਕਾ ਦੇ ਪਾਲਿਸੀ ਮੇਕਰਸ ਔਰ ਓਪੀਨੀਅਨ ਮੇਕਰਸ ਨੂੰ ਇਹ ਅਹਿਸਾਸ ਹੋਇਆ ਕਿ ਚਾਈਨਾ ਤਾਂ ਬਹੁਤ ਤੇਜ਼ੀ ਨਾਲ ਬਰਾਬਰ ਆ ਕੇ ਖਲੋ ਗਿਆ, ਤੇ ਉਦੋਂ ਤੋਂ ਇਹ ਨੀਤੀ ਵੀ ਕਿ ਚੀਨ ਨੂੰ ਕਿਵੇਂ ਸਾਈਜ਼ ਡਾਊਨ ਕੀਤਾ ਜਾਏ ਜਾਂ ਕੰਟੇਨ ਕੀਤਾ ਜਾਏ, ਜਾਂ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ, ਜੇ ਇਹਨਾਂ ਦਾ ਤੁਸੀਂ ਏਜੰਡਾ ਦੇਖੋ। ਔਰ ਪ੍ਰੈਜ਼ੀਡੈਂਟ ਟਰੰਪ ਦੇ ਦੋਨੋਂ ਕੈਂਪੇਨ, ਪਹਿਲਾਂ ਵੀ 2016 ਵਾਲਾ ਵੀ, ਪਰ ਇਸ ਵਾਰ ਵਾਲਾ ਜਿਹੜਾ ਕੈਂਪੇਨ ਸੀ 2024 ਵਾਲਾ, ਉਹ ਬਹੁਤਾ ਚਾਈਨਾ ਦੇ ਉੱਤੇ ਹੀ ਜਿਹੜਾ ਉਹ ਕੇਂਦਰਿਤ ਸੀ। ਕਿਤੇ ਕਿਸੇ ਹੱਦ ਤੱਕ ਨਫ਼ਰਤ ਦਾ ਮਾਹੌਲ ਵੀ ਇਸ ਮੁਲਕ ਦੇ ਵਿੱਚ ਬਣਿਆ। ਥੋੜ੍ਹੀਆਂ ਬਹੁਤ ਘਟਨਾਵਾਂ ਜਿਹੜੀਆਂ ਨੇ ਉਹ ਹੀਟ ਕ੍ਰਾਈਮ ਦੀਆਂ ਵੀ ਹੋਈਆਂ, ਕਿਉਂਕਿ ਕੁੱਲ ਮਿਲਾ ਕੇ ਜਿਹੜਾ ਬਹੁਤ ਵੱਡਾ ਏਜੰਡਾ ਜੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਰਾਹ 'ਚ ਲੱਗਦਾ ਸੀ ਕਿ ਕੋਈ ਵੱਡੀ ਰੁਕਾਵਟ ਹੈ ਜਾਂ ਜਿਹਦੇ ਕਰਕੇ ਜਿਹੜਾ ਸਾਡਾ ਰਸਤਾ ਰੁਕ ਰਿਹਾ ਮਿਲੀਟੈਰਲੀ। ਔਰ ਉਸ ਤੋਂ ਪਹਿਲਾਂ ਜਦੋਂ ਅਸੀਂ ਮੀਡੀਆ ਰਿਪੋਰਟਸ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਨਵੇਂ ਯੁੱਗ ਦਾ ਨਵਾਂ ਹਥਿਆਰ ਹੈ ਉਹ ਇਕਨੋਮਿਕਲ ਵੀ ਔਰ ਮਿਲੀਟੈਰਲੀ ਵੀ ਉਸ ਬਾਰੇ ਦੇਖਦੇ ਸੀ, ਤਾਂ ਫਿਰ ਇਹ ਖਬਰਾਂ ਵੀ ਉਸ ਤੋਂ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵਾਈਟ ਹਾਊਸ 'ਚੋਂ ਨਿਕਲੀਆਂ ਸੀ ਕਿ ਭਾਈ ਇੱਥੋਂ ਵਾਲਿਆ ਜਿਹੜਾ ਉਹਨਾਂ ਦਾ ਟੌਪ ਬੰਦਾ ਉਹ ਰਿਜ਼ਾਈਨ ਕਰਕੇ ਚਲਾ ਗਿਆ ਸੀ ਕਿ ਚਾਈਨਾ ਬਹੁਤ ਅੱਗੇ ਨਿਕਲ ਗਿਆ ਔਰ ਸਾਨੂੰ ਫੰਡਿੰਗ ਵਗੈਰਾ ਨਹੀਂ ਦਿੱਤੀ ਜਾ ਰਹੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸੈਕੰਡ ਟਰਮ ਸ਼ੁਰੂ ਕੀਤੀ, ਮੈਂ ਰਿਮਾਈਂਡ ਕਰਵਾ ਦਿਆਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਜਿਹੜੀ ਚਾਈਨਾ ਫੇਰੀ ਹੈ 9 ਸਾਲ ਬਾਅਦ ਹੈ, ਕਿਉਂਕਿ 2017 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਚਾਈਨਾ ਦੇ ਦੌਰੇ ਤੇ ਗਏ ਸਨ
ਔਰ 9 ਸਾਲ ਬਾਅਦ ਇਸ ਤੋਂ ਜੇ ਅਸੀਂ ਇੱਕ ਵਾਰ ਪਹਿਲਾਂ, ਕਿਉਂਕਿ 2025 2026 ਸਾਲ ਇੱਕ ਬੜਾ ਅਹਿਮ ਸਾਲ ਸੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਬਹੁਤ ਜਿਨ੍ਹਾਂ ਨੇ ਇਲੈਕਟਰਲ ਵੋਟਾਂ ਵੀ ਕਨਵਿੰਸਿੰਗਲੀ ਜਿੱਤੀਆਂ ਔਰ ਲਗਭਗ ਸਾਰੀਆਂ ਸਟੇਟਾਂ ਜੋ ਵੀ ਜਿਹੜੀ ਹੈ ਉਹ ਮੈਜੋਰਿਟੀ ਲੈ ਕੇ ਉਹ ਆਏ, ਉਹ ਬੜੇ ਹਾਈ ਫਾਈ ਔਰ ਹਾਈ ਫਲਾਈਂਗ ਮੋਡ ਦੇ ਵਿੱਚ ਉਹਨਾਂ ਨੇ ਜਿਹੜਾ ਪਹਿਲਾ ਵੈਪਨ ਅਨਸ਼ੀਥ ਕੀਤਾ, ਜਿਹੜਾ ਬੇਸ਼ੱਕ ਦੁਨੀਆ ਦੇ ਸਾਰੇ ਮੁਲਕਾਂ ਨੂੰ ਇਹਨੇ ਪ੍ਰਭਾਵਿਤ ਕੀਤਾ ਹੈ, ਪਰ ਚਾਈਨਾ ਦੇ ਉੱਤੇ ਉਸ ਦਾ ਜਿਹੜਾ ਖਾਸ ਅਸਰ ਵੀ ਹੋਇਆ ਉਹ ਸੀ ਟੈਰਿਫ ਵੈਪਨ, ਜਿਸ ਨੂੰ ਅਸੀਂ ਮਸੂਲ ਚੁੰਗੀ ਕਹਾਂਗੇ। ਔਰ ਇੱਕ ਸਟੇਜ ਤੇ ਚਾਈਨਾ ਦੇ ਖਿਲਾਫ ਜਿਹੜੀਆਂ ਟੈਰਿਫ ਨੇ 145% ਜਿਹੜੀਆਂ ਲਾਈਆਂ, ਔਰ ਜਿੱਥੇ ਦੂਸਰੇ ਮੁਲਕਾਂ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ ਹੋਏ, ਨੈਟੋ ਹੋਏ, ਇੰਡੀਆ ਸਮੇਤ ਔਰ ਈਵਨ ਗਲਫ ਕੰਟਰੀਜ਼, ਉਹ ਬਹੁਤ ਸਾਰਿਆਂ ਨੇ ਕ੍ਰੀਪਿੰਗ ਸ਼ੁਰੂ ਕੀਤੀ, ਅਮਰੀਕਾ ਦੇ ਸਾਹਮਣੇ ਡੀਲ ਬਣਾਉਣ ਦੀ ਕੋਸ਼ਿਸ਼ ਕੀਤੀ। ਚਾਈਨਾ ਨੇ ਬਰਾਬਰ ਕਾਊਂਟਰ ਕਰਦੇ ਆ 145% ਹੀ ਜਿਹੜੀਆਂ ਨੇ ਟੈਰਿਫ ਅਮਰੀਕਾ ਦੇ ਉੱਤੇ ਵੀ ਲਾਈਆਂ। ਔਰ ਜਿਹੜਾ ਇੱਕ ਵੱਡਾ ਹਥਿਆਰ ਚਾਈਨਾ ਦੇ ਕੋਲ ਸੀ ਉਹ ਰੇਅਰ ਅਰਥ ਜਿਹੜੇ ਮਟੀਰੀਅਲ ਹੈ, ਜਿਹੜਾ ਕਿ ਬਹੁਤ ਕਰੂਸ਼ਲ ਹੈ ਅਮਰੀਕਾ ਦੀ ਟੈਕਨੋਲੋਜੀ ਲਈ ਵੀ, ਔਰ ਜਿਵੇਂ ਕਿਹਾ ਜਾਂਦਾ ਵੀ ਦੁਨੀਆ ਦਾ 70% ਜਾਂ ਕਿਤੇ 80% ਵੀ ਆਉਂਦਾ ਹੈ ਉਹ ਚਾਈਨਾ ਦੇ ਕੋਲ ਹੈ, ਉਸਨੇ ਉਸ ਦੇ ਉੱਤੇ ਰੈਸਟ੍ਰਿਕਸ਼ਨ ਲਾ ਦਿੱਤੀ। ਸੋ ਇਹ ਪਹਿਲਾ ਵੱਡਾ ਜਿਹੜਾ ਟਕਰਾਅ ਵਾਲ ਮਾਹੌਲ ਬਣਿਆ। ਫਿਰ ਅਸੀਂ ਇਸ ਬਾਰੇ ਦੀਆਂ ਜੇ ਡਿਵੈਲਪਮੈਂਟਸ ਦੇਖੀਏ ਤਾਂ ਉਸ ਦੇ ਵਿੱਚ ਜਿਹੜੀ ਚਾਈਨਾ ਨੂੰ ਪ੍ਰੋਵੋਕੇਸ਼ਨ ਹੋਈ, ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਚਾਈਨਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਐਨਰਜੀ ਐਕਸਪੋਰਟ ਕਰਨ ਵਾਲਾ ਮੁਲਕ ਹੈ, ਉਹਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਇਕਨੋਮੀ ਹੈ, ਔਰ ਉਹਦੀ ਕਰੂਡ ਆਇਲ ਜਾਂ ਦੂਸਰੇ ਜਿਹੜੇ ਨੇ ਆਇਲ ਪ੍ਰੋਡਕਟ, ਉਹਦੇ ਚ ਦੋ ਵੱਡੇ ਮੁਲਕ ਉਸ ਨੂੰ ਸਪਲਾਈ ਕਰਦੇ ਸੀ, ਵੈਨਜ਼ੂਏਲਾ ਔਰ ਈਰਾਨ। ਔਰ ਇਸ ਪੀਰੀਅਡ ਦੇ ਵਿੱਚ ਜਿਵੇਂ ਅਮਰੀਕਾ ਨੇ ਆਲਮੋਸਟ 48 ਜਾਂ 72 ਘੰਟੇ ਦਾ ਆਪਰੇਸ਼ਨ ਕਰਕੇ ਵੈਨਜ਼ੂਏਲਨ ਆਇਲ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਹੈ, ਔਰ ਉਹੀ ਕਹਾਣੀ ਈਰਾਨ ਦੇ ਉੱਤੇ ਵੀ ਰਿਪੀਟ ਕਰਨ ਦੀ ਸੀ, ਪਰ ਅਨਫੋਰਚੂਨੇਟਲੀ ਇਹ ਇੱਕ ਲੰਬੀ ਜੰਗ ਹੋ ਗਈ। 40 ਰੋਜ਼ਾ ਅਮਰੀਕਾ ਇਜ਼ਰਾਈਲ ਈਰਾਨ ਕਨਫਲਿਕਟ ਤੋਂ ਬਾਅਦ ਸੀਜ਼ ਫਾਇਰ ਕੀਤਾ ਗਿਆ, ਔਰ ਉਹ ਸੀਜ਼ ਫਾਇਰ ਭਾਵੇਂ ਹੋਲਡ ਕਰ ਰਿਹਾ ਹੈ, ਪਰ ਇਸ ਦੌਰਾਨ ਜਿਹੜੀ ਸਭ ਤੋਂ ਮੈਂ ਸਮਝਦਾ ਵੀ ਖਤਰਨਾਕ ਡਿਵੈਲਪਮੈਂਟ ਕੱਲੀ ਚਾਈਨਾ ਦੇ ਐਂਗਲ ਤੋਂ ਜਾਂ ਸਾਊਥ ਏਸ਼ੀਆ ਜਾਂ ਈਸਟ ਏਸ਼ੀਅਨ ਮੁਲਕਾਂ ਦੇ ਐਂਗਲ ਤੋਂ ਹੀ ਨਹੀਂ ਹੋਈ, ਕੁੱਲ ਦੁਨੀਆ ਦੀ ਇਕਨੋਮੀ ਦੇ ਐਂਗਲ ਤੋਂ ਹੋਈ ਕਿ ਸਟੇਟ ਆਫ ਹਾਰਮੂਜ਼ ਜਿਹੜੀ ਇਸ 28 ਫਰਵਰੀ 2026 ਤੋਂ ਪਹਿਲਾਂ ਇੰਟਰਨੈਸ਼ਨਲ ਤੌਰ ਦੇ ਉੱਤੇ ਬਿਲਕੁਲ ਫ੍ਰੀ ਔਰ ਐਕਸੈਸਿਬਲ ਸੀ, ਉਸ ਦੇ ਉੱਤੇ ਵੀ ਜਿਹੜਾ ਈਰਾਨ ਨੇ ਆਪਣਾ ਕਬਜ਼ਾ ਕਰਕੇ ਆਪਣਾ ਜਿਹੜਾ ਨਿਜ਼ਾਮ ਹੈ ਉਸ ਦੇ ਉੱਤੇ ਥੋਪ ਦਿੱਤਾ। ਸੋ ਇਹ ਜਿਹੜੀ ਵਿਜ਼ਿਟ ਡਿਊ ਸੀ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਹੋਣੀ ਸੀ, ਫਿਰ ਉਹਨੂੰ ਪੋਸਟਪੋਨ ਕੀਤਾ ਗਿਆ, ਔਰ ਹੁਣ ਅਸੀਂ ਦੇਖਦੇ ਹਾਂ ਕਿ ਮਈ ਦੇ ਮਹੀਨੇ ਦੇ ਵਿੱਚ ਜਦੋਂ ਹੋਈ ਤਾਂ ਉਹਦੇ ਦੇਖੋ ਜਦੋਂ ਵੀ ਦੁਨੀਆ ਦੇ ਵਿੱਚ ਵੈਸੇ ਤਾਂ ਕਿਤੇ ਵੀ ਦੋ ਰਫੀਕ ਜਾਂ ਦੋ ਪਾਰਟੀਆਂ ਆਪਸ ਮਿਲਦੀਆਂ ਨੇ ਤੇ ਇੱਕ ਜਿਹਨੂੰ ਤੁਸੀਂ ਹਾਈਪੋਥੇਸਿਸ ਕਹੋ ਜਾਂ ਜਿਸ ਨੂੰ ਤੁਸੀਂ ਕਿਆਸ ਰਾਈ ਕਹੋ ਕਿ ਬਈ ਉਹ ਵੈਦਰ they are talking from the position of strength or weakness। ਪਹਿਲਾ ਪਾਰਟ ਤਾਂ ਇਹ ਹੁੰਦਾ ਹੈ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੀ ਹੈ ਆਪਣੀ ਝੋਲੀ ਦੇ ਵਿੱਚ ਜਾਂ ਉਹਨਾਂ ਦੀ ਟੋਕਰੀ ਦੇ ਵਿੱਚ ਕੀ ਹੈ, what they have in the basket। ਸੈਕੰਡਲੀ ਇਹ ਹੁੰਦਾ ਹੈ ਕਿ ਵੀ ਐਕਸਪੈਕਟੇਸ਼ਨ ਉਹਦੇ ਚੋਂ ਕੀ ਹੈ, ਜਿਹਨੂੰ ਅਸੀਂ ਅਲਟੀਮੇਟਲੀ ਡੀਲ ਕਹਿੰਦੇ ਆ ਵੀ ਇਹਦੇ ਚੋਂ ਨਿਕਲੇਗਾ ਕੀ। ਤੇ ਥਰਡ ਹੁੰਦਾ ਹੈ ਕਿ ਜੀ what went wrong, ਜੇ ਉਹ ਜੈਪਰਡਾਈਜ਼ ਹੋ ਜਾਏ ਨੈਗੋਸ਼ੀਏਸ਼ਨ ਜਾਂ ਇਲਵਿਲ ਪੈਦਾ ਹੋਏ ਜਾਂ ਇਨ ਬਿਟਵੀਨ ਰਹਿ ਜਾਏ ਤੇ ਫਿਰ ਉਸ ਨੂੰ ਇਹ ਦੇਖਿਆ ਜਾਂਦਾ ਵੀ ਇਹਦਾ ਡੈਮੇਜ ਕੰਟਰੋਲ ਕਿਵੇਂ ਹੋਏਗਾ। ਸੋ ਇਹਨਾਂ ਜੇ ਤਿੰਨੋਂ ਹੀ ਕ੍ਰਾਈਟੇਰੀਆ ਨੂੰ ਸਾਹਮਣੇ ਰੱਖ ਕੇ ਦੇਖਿਆ ਜਾਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੈਗੋਸ਼ੀਏਸ਼ਨ 'ਚ ਜੇ ਈਰਾਨ ਕ੍ਰਾਈਸਿਸ ਨਾ ਹੋਇਆ ਹੁੰਦਾ ਤੇ ਅਮਰੀਕਾ ਮੱਚ ਮੋਰ ਸਟਰੋਂਗਰ ਪੋਜੀਸ਼ਨ ਤੋਂ ਹੁੰਦਾ। ਪਹਿਲਾ ਪਾਰਟ ਇਹ ਹੈ ਕਿ ਵੀ ਇਸ ਵਾਰ ਇਹ ਜਿਹੜੀ ਵਿਜ਼ਿਟ ਸੀ ਜਾਂ ਦੂਸਰੀ ਸੀ, ਹਾਂ ਇਸ ਨੂੰ ਹਾਈ ਪ੍ਰੋਫਾਈਲ ਬਣਾਉਂਦੇ ਆ, ਔਰ ਕਿ ਜਿਹਨੂੰ ਅੰਗਰੇਜ਼ੀ ਜਿਹੜਾ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਮੀਨ ਬਿਜ਼ਨਸ। ਇਸ ਵਾਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਜਿਹੜੀ ਉਹਨਾਂ ਦੀ ਪਿਛਲੀ ਵਿਜ਼ਿਟ ਸੀ ਉਸ ਵੇਲੇ ਫਸਟ ਲੇਡੀ ਬੀਬੀ ਮੈਲਾਨੀਆ ਉਹਨਾਂ ਦੇ ਨਾਲ ਸੀ। ਸੋ ਇਸ ਵਾਰ ਉਹਨਾਂ ਨੇ ਜਦੋਂ ਇੱਕ ਵੱਡੀ ਬਿਜ਼ਨਸ ਟਾਈਕੂਨਸ ਦੀ ਟੀਮ ਜਿਹਦੇ ਚ ਐਲਨ ਮਸਕ ਤੋਂ ਲੈ ਕੇ ਐਪਲ ਔਰ ਦੂਜੇ ਤੀਜਿਆਂ ਦੇ ਸਭ ਜਿਹੜੇ ਨੇ ਐਗਜ਼ੈਕਟਿਵ ਡਾਇਰੈਕਟਰ ਸਨ,
ਇੰਨੇ ਵੱਡਾ ਬਿਜ਼ਨਸ ਡੈਲੀਗੇਸ਼ਨ ਲੈ ਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਜਾਂਦੇ ਨੇ ਤੇ ਮਕਸਦ ਉਹਨਾਂ ਦਾ ਮੈਸੇਜ ਇਹ ਦੇਣਾ ਸੀ ਕਿ ਵੀ ਨੀਡ ਬਿਜ਼ਨਸ। ਔਰ ਚਾਈਨਾ ਦੇ ਐਂਗਲ ਤੋਂ ਜੇ ਦੇਖਿਆ ਜਾਏ ਕਿ ਬੇਸ਼ੱਕ ਇਨੀਸ਼ੀਅਲ ਸਟੇਜ ਤੇ ਜਿਹੜੇ ਲੋਕ ਵਾਕਿਫ ਨਹੀਂ ਨੇ ਪ੍ਰੋਟੋਕਾਲ ਤੋਂ, ਉਹਨਾਂ ਨੇ ਇਸ ਵਿਜ਼ਿਟ ਨੂੰ ਪਹਿਲਾਂ ਹੀ ਫੇਲਿਅਰ ਕਹਿਣਾ ਸ਼ੁਰੂ ਕਰਤਾ ਕਿ ਜੀ ਚਾਈਨਾ ਦਾ ਵਾਈਸ ਪ੍ਰੈਜ਼ੀਡੈਂਟ ਰਿਸੀਵ ਕਰਨ ਆਇਆ ਉਹਨਾਂ ਨੂੰ, ਪ੍ਰੈਜ਼ੀਡੈਂਟ ਟਰੰਪ ਨੂੰ, ਜਦੋਂ ਕਿ ਪ੍ਰੈਜ਼ੀਡੈਂਟ ਨੂੰ ਹੋਣਾ ਚਾਹੀਦਾ ਸੀ। ਬਾਅਦ ਇਹ ਹਕੀਕਤ ਦੇ ਸਾਹਮਣੇ ਆਈ ਕਿ ਐਕਚੁਅਲੀ ਚਾਈਨਾ ਨੇ ਬਹੁਤ ਆਨਰ ਦਿੱਤਾ ਪ੍ਰੈਜ਼ੀਡੈਂਟ ਟਰੰਪ ਨੂੰ। ਉਹਨਾਂ ਦਾ ਜਿਹੜਾ ਪ੍ਰੋਟੋਕਾਲ ਹੈ ਉਹਦੇ ਥੱਲੇ ਈਵਨ ਵਾਈਸ ਪ੍ਰੈਜ਼ੀਡੈਂਟ ਤੋਂ ਡਾਊਨ ਲੈਵਲ ਦੇ ਅਫੀਸ਼ੀਅਲ ਜਿਹੜੇ ਨੇ ਉਹ ਰਿਸੀਵ ਕਰਦੇ ਨੇ। ਵਾਈਸ ਪ੍ਰੈਜ਼ੀਡੈਂਟ ਨੂੰ ਭੇਜਣਾ ਹੀ ਆਪਣੇ ਆਪ ਦੇ ਵਿੱਚ ਇੱਕ ਗ੍ਰੇਟ ਆਨਰ ਸੀ। ਔਰ ਜਿਹੜੀ ਰੈੱਡ ਕਾਰਪੇਟ ਵੈਲਕਮ ਉਹਨਾਂ ਨੂੰ ਦਿੱਤੀ ਗਈ 에ਅਰਪੋਰਟ ਤੋਂ ਲੈ ਕੇ, ਜਿਸ ਅੰਦਾਜ਼ ਦੇ ਵਿੱਚ ਜਿਹੜਾ ਉਹ ਅਮਰੀਕਨ ਨੈਸ਼ਨਲ ਐਂਥਮ ਉਹਨਾਂ ਦੇ ਇੱਕ ਬੈਂਡ ਵੱਲੋਂ ਵਜਾਇਆ ਗਿਆ, 300 ਤੋਂ ਜ਼ਿਆਦਾ ਯੰਗ ਬੱਚੇ ਬੱਚੀਆਂ ਨੇ ਅਮਰੀਕਨ ਔਰ ਚਾਈਨੀਜ਼ ਝੰਡੇ ਫਹਿਰਾਏ ਔਰ ਉਹਨਾਂ ਦਾ ਇਸਤਕਬਾਲ ਕੀਤਾ। ਪ੍ਰੈਜ਼ੀਡੈਂਟ ਟਰੰਪ 2 ਵਾਰ ਜਿਹੜੇ ਉਹ ਰੁਕ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਗ੍ਰੀਟਿੰਗ ਨੂੰ ਐਕਸੈਪਟ ਕੀਤਾ। ਸੋ ਜਿਹੜੀ ਬਿਗਨਿੰਗ ਸੀ, ਮੈਂ ਸਮਝਦਾ ਕਿ ਵੀ ਉਹ ਚਾਈਨੀਜ਼ ਹੌਸਪਿਟੈਲਿਟੀ, ਉਹਨਾਂ ਦੀ ਮੇਜ਼ਬਾਨੀ ਜਿਹੜਾ ਉਹਨਾਂ ਦੀ ਸਿਵਲਾਈਜੇਸ਼ਨ ਦਾ ਹਿੱਸਾ ਹੈ। ਔਰ ਕਰੰਟ ਦੌਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਅਹਿਮੀਅਤ ਨੂੰ ਰੈਕਗਨਾਈਜ਼ ਕਰਨ ਦੀ ਗੱਲ ਸੀ, ਜਿਹੜਾ ਬਹੁਤ ਜ਼ਰੂਰੀ ਸੀ। ਜੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਓਵਰਆਲ ਪਰਸਨੈਲਿਟੀ ਦੇਖੋ, ਮੈਂ ਇਸ ਨਹੀਂ ਜਾਣਦਾ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਐਪਰੀਸ਼ੀਏਸ਼ਨ ਜਾਂ ਉਹ ਦੂਸਰਾ ਕਿੰਨਾ, ਪਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਸ਼ਾਨੋ ਸ਼ੌਕਤ, ਕਾਮਯਾਬੀ ਔਰ ਪੋਜ਼ਿਟਿਵਿਟੀ ਇਹ ਬਹੁਤ ਪਸੰਦ ਹੈ। ਇਸ ਲਈ ਪਿਛਲੀਆਂ ਨੈਗੋਸ਼ੀਏਸ਼ਨਸ ਵੀ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਦੇ ਚੋਂ ਬਿਊਰੋਕ੍ਰੇਸੀ ਤੇ ਰਿਲਾਈ ਨਹੀਂ ਕਰਦੇ, ਰਾਦਰ ਉਹ ਡਾਇਰੈਕਟ ਜਿਹੜੇ ਉਹਨਾਂ ਦੇ ਕੌਨਫੀਡੈਂਟ ਨੇ ਜਾਂ ਜਿਹੜੇ ਉਹਨਾਂ ਦੇ ਬਿਜ਼ਨਸ ਪਾਰਟਨਰਸ ਨੇ ਉਹਨਾਂ ਰਾਹੀਂ ਡੀਲ ਕਰਦੇ ਨੇ। ਸੋ ਜਿਹੜਾ ਇਹਦਾ ਆਗਾਜ਼ ਹੋਇਆ ਉਹ ਬਹੁਤ ਚੰਗੇ ਮਾਹੌਲ 'ਚ ਹੋਇਆ। ਹੁਣ ਜਿਹੜੀ ਗੱਲ ਬਹੁਤ ਸਾਰਿਆਂ ਦੀ ਨਜ਼ਰ ਥੱਲੇ ਸੀ ਕਿ ਕੀ ਵਿਸ਼ੇ ਹੋਣਗੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਟੈਰਿਫ ਦਾ ਮੁੱਦਾ ਨੰਬਰ 1 ਤੇ ਈਰਾਨ ਕ੍ਰਾਈਸਿਸ, ਸਟ੍ਰੇਟ ਆਫ ਹਾਰਮੂਜ਼ ਨੂੰ ਖੁਲਾਉਣਾ, ਚਾਈਨਾ ਦੇ ਪੱਖ ਤੋਂ ਤਾਈਵਾਨ ਦਾ ਮੁੱਦਾ। ਔਰ ਇਹਨਾਂ ਦੀ ਵਿਜ਼ਿਟ ਤੋਂ ਪਹਿਲਾਂ ਹੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਇਸ ਬਾਰੇ ਆਪਣਾ ਇਜ਼ਹਾਰ ਕਰ ਦਿੱਤਾ ਸੀ ਆਪਣੇ ਖਿਆਲਾਂ ਦਾ ਵੀ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਲਗਭਗ $18 ਬਿਲੀਅਨ ਦੇ ਵੈਪਨ ਜਿਹੜਾ ਕਿ ਸੌਦਾ ਆਲਮੋਸਟ ਸਿਰੇ ਚੜ ਚੁੱਕਾ, ਜਿਹੜੇ ਅਮਰੀਕਾ ਨੇ ਤਾਈਵਾਨ ਨੂੰ ਦੇਣੇ ਨੇ। ਔਰ ਇਹ ਵੀ ਜਿਹੜੀ ਲੌਬੀ, ਹਥਿਆਰਾਂ ਦੀ ਲੌਬੀ ਹੈ, ਉਹਨਾਂ ਵਿੱਚ ਕਾਫੀ ਕਾਂਗਰਸਮੈਨ ਔਰ ਦੂਸਰੇ ਜਿਹੜੇ ਨੇ ਉਹਦਾ ਹਿੱਸਾ ਹੁੰਦੇ ਨੇ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਤੋਂ ਪਹਿਲਾਂ ਇਹ ਕਾਫੀ ਪ੍ਰੈਸ਼ਰ ਬਿਲਡ ਕੀਤਾ ਹੋਇਆ ਹੈ ਕਿ ਭਾਈ ਇਹਨੂੰ ਗੋ ਹੈਡ ਦਿੱਤਾ ਜਾਏ। ਸੋ ਚਾਈਨਾ ਦੇ ਸਾਹਮਣੇ ਵੀ ਇਹ ਸੀ ਕਿ ਵੀ ਇਹ ਡੀਲ ਨੂੰ ਜਿਹੜਾ ਉਹ ਕਿਵੇਂ ਜਿਹੜਾ ਉਹ ਘੱਟੋ ਘੱਟ ਉਹਨੂੰ ਲੀਡ ਕਰ ਸਕਦੇ ਨੇ। ਔਰ ਉਸ ਦਾ ਨਤੀਜਾ ਇਹ ਸੀ ਕਿ ਈਵਨ ਜਦੋਂ ਅਮਰੀਕਾ ਚਾਈਨਾ ਦੀ ਸੋਇਲ ਦੇ ਉੱਤੇ ਸਨ ਪ੍ਰੈਜ਼ੀਡੈਂਟ ਟਰੰਪ, ਸ਼ੀ ਜਿਨਪਿੰਗ ਨੇ ਇਸ ਦੇ ਉੱਤੇ ਇੱਕ ਸਖਤ ਲਾਈਨ ਲਈ, ਜਿਹੜੀ ਅਗੇਂਸਟ ਦਾ ਕਈ ਵਾਰੀ ਡਿਪਲੋਮੈਟਿਕ ਨਾਰਮਸ ਹੁੰਦਾ ਹੈ ਕਿ ਭਾਈ ਉਸ ਨੂੰ ਤਾਈਵਾਨ ਨੂੰ ਕੋਈ ਉਹਦੀ ਪੁਸ਼ਤਪਨਾਹੀ ਨਾ ਕੀਤੀ ਜਾਏ, ਅਦਰਵਾਈਜ਼ ਇਹ ਗੱਲ ਫਿਊਚਰ 'ਚ ਕਨਫਲਿਕਟ ਵੱਲ ਵੀ ਲਿਜਾ ਸਕਦੀ। ਹੁਣ ਜਿਵੇਂ ਤੁਸੀਂ ਇਹ ਬੇਸ਼ੱਕ ਕੋਈ ਜੁਆਇੰਟ ਡੀਲ ਹੋਣ ਦੀਆਂ ਕੋਈ ਖਬਰਾਂ ਨਹੀਂ ਨੇ, ਉਹ ਆਉਣ ਵਾਲੇ ਪੀਰੀਅਡ 'ਚ ਪਤਾ ਲੱਗੇਗਾ ਕਿ ਭਾਈ ਉਹਨਾਂ ਦੇ ਆਪਸੀ ਕਾਹਦੇ ਤੇ ਸਮਝੌਤੇ ਹੋਏ ਨੇ। ਲੇਕਿਨ ਇੱਕ ਗੱਲ ਜਿਹੜੀ ਲੇਟੈਸਟ ਇਸ ਗੁਫ਼ਤਗੂ ਜਾਣ ਤੋਂ ਪਹਿਲਾਂ ਮੈਂ ਨਿਊਜ਼ ਦੇ ਵਿੱਚ ਦੇਖੀ ਹੈ, ਪ੍ਰੈਜ਼ੀਡੈਂਟ ਟਰੰਪ ਨੇ ਉੱਥੇ ਤਾਂ ਇਹੀ ਕਿਹਾ ਪਹਿਲਾਂ ਕਿ ਭਾਈ ਇਹਦੇ ਬਾਰੇ ਵੀ ਵਿਲ ਡਿਸਾਈਡ ਲੇਟਰ, ਜਾਂ ਆਈ ਕਾਂਟ ਸੇ ਐਨੀਥਿੰਗ, ਓਨਲੀ ਆਈ ਐਮ ਦਾ ਪਰਸਨ ਹੂ ਨੋਜ਼ ਹਥਿਆਰ ਦੇਣੇ ਨੇ ਕਿ ਨਹੀਂ ਦੇਣੇ। ਲੇਕਿਨ ਜਿਹੜੀ ਉਹਨਾਂ ਦੀ ਲੇਟੈਸਟ ਸਟੇਟਮੈਂਟ ਜਿਹਦੇ ਹੈ, ਉਹਨਾਂ ਨੇ ਕਿਹਾ ਵੀ ਕਿਸੇ ਵੀ ਹਾਲਤ ਵਿੱਚ ਤਾਈਵਾਨ ਨੂੰ ਅਸੀਂ ਇੰਡੀਪੈਂਡੈਂਟ ਡਿਕਲੇਅਰ ਕਰਨ ਆਪਣੇ ਆਪ ਨੂੰ, ਉਹ ਅਸੀਂ ਅਲਾਉ ਨਹੀਂ ਕਰਾਂਗੇ। ਸੋ ਜ਼ਾਹਰ ਹੈ ਕਿ ਵੀ ਜਿਹੜਾ ਚਾਈਨਾ ਦੇ ਲਈ ਕੰਟੈਂਸ਼ੀਅਸ ਇਸ਼ੂ ਵੀ ਹੈ। ਔਰ ਉਹਦੇ 'ਚ ਇੱਕ ਗੱਲ ਦਾ ਧਿਆਨ ਰਹੇ, ਇਹ ਵੀ ਬਹੁਤ ਵਾਰੀ ਕੁਝ ਚੀਜ਼ਾਂ ਤੁਸੀਂ ਨੈਗੋਸ਼ੀਏਸ਼ਨ ਦੇ ਐਂਗਲ ਤੋਂ ਹੀ ਪਿਕ ਕਰਦੇ ਹੋ। ਜਦੋਂ ਪ੍ਰੈਜ਼ੀਡੈਂਟ ਨਿਕਸਨ 70s ਦੇ ਵਿੱਚ ਚਾਈਨਾ ਜਾਂਦੇ ਨੇ, ਹੈਨਰੀ ਕਿਸਿੰਜਰ ਰਾਹੀਂ ਇਹ ਮੀਡੀਏਸ਼ਨ ਹੋਈ, ਪਾਕਿਸਤਾਨ ਨੇ ਦਰਵਾਜ਼ਾ ਖੋਲ੍ਹਿਆ, ਜ਼ੁਲਫਿਕਾਰ ਅਲੀ ਭੁੱਟੋ ਦਾ ਬਹੁਤ ਵੱਡਾ ਰੋਲ ਸੀ। ਉਦੋਂ ਦੋ ਜਿਹੜੇ ਬੋਨ ਆਫ ਕੰਟੈਂਸ਼ਨ ਸੀ ਇਸ਼ੂ ਬਿਟਵੀਨ 1945 ਟੂ 1970s, ਤਿੱਬਤ ਔਰ ਤਾਈਵਾਨ।
ਉਸ ਮਾਮਲੇ ਦੇ ਵਿੱਚ ਪਹਿਲੀ ਵਾਰ ਜਦੋਂ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋਈ ਤੇ ਅਮਰੀਕਾ ਨੇ ਦੋਨਾਂ ਹੀ ਇਹਨਾਂ ਖਿੱਤਿਆਂ ਦੇ ਉੱਤੇ, ਤਿੱਬਤ ਦੇ ਉੱਤੇ ਵੀ ਔਰ ਤਾਈਵਾਨ ਵੀ, ਜਿਹਨੂੰ ਚੀਨ ਵਾਲੇ ਫਾਰਮੋਸਾ ਕਹਿੰਦੇ ਨੇ, ਉਸ ਦੇ ਉੱਤੇ ਚਾਈਨੀਜ਼ ਸੋਵਰਨਿਟੀ ਨੂੰ ਮੰਨ ਲਿਆ ਸੀ ਕਿ ਬਈ ਵਨ ਚਾਈਨਾ ਪਾਲਿਸੀ ਜਿਹੜੀ ਉਹ ਮੰਨੀ ਹੋਈ। ਇਹਦੇ ਬਾਵਜੂਦ ਇਹਨਾਂ ਦੋਨੋਂ ਇਸ਼ੂਜ਼ ਨੂੰ ਜਿਹੜਾ ਹੈ ਉਹ ਸਮੇਂ-ਸਮੇਂ ਅਮਰੀਕਾ ਉਭਾਰਦਾ ਰਿਹਾ। ਔਰ ਇੱਕ ਗੱਲ ਜਿਹੜੀ ਦਿਲਚਸਪੀ ਦਾ ਵਾਇਸ ਹੈ ਔਰ ਜਿਹੜੇ ਸ਼ਾਇਦ ਬਹੁਤੇ ਐਕਸਪਰਟਸ ਨੇ ਜਾਂ ਐਨਾਲਿਸਟ ਨੇ ਨੋਟ ਨਹੀਂ ਕੀਤੀ ਕਿ ਇਸ ਵਾਰ ਤੁਹਾਨੂੰ ਹਿਊਮਨ ਰਾਈਟ ਲਫ਼ਜ਼ ਕਿਤੇ ਸੁਣਨ ਨੂੰ ਨਹੀਂ ਆਇਆ, ਕਿਉਂਕਿ ਤੀਸਰਾ ਇਸ਼ੂ ਜਿਹੜਾ ਕਿ ਅਮਰੀਕਾ ਅਕਸਰ ਚਾਈਨਾ ਨੂੰ ਜਿਹੜਾ ਹੈ ਉਹ ਪੁੱਲ ਕਰਨ ਦੇ ਲਈ ਇੰਟਰਨੈਸ਼ਨਲ ਫੋਰਮਸ ਦੇ ਵੀ ਯੂਜ਼ ਕਰਦਾ ਹੈ, ਉਹ ਉਜਗਰ ਦਾ ਇਸ਼ੂ ਹੈ, ਜਿਹਨੂੰ ਜਿਹੜਾ ਉਹ ਵਾਈਗਰ ਪੀਪਲ ਜਿਹੜੇ ਟਰਕਿਸ਼ ਮੂਲ ਦੇ ਨੇ, ਇਹ ਸੂਬਾ ਸਿੰਗਕਿਆਂਗ ਦਾ ਜਿਹੜਾ ਉਹਨਾਂ ਦਾ ਬੜਾ ਰਿਸੋਰਸ ਰਿਚ ਸੂਬਾ ਹੈ ਔਰ ਜਿੱਥੇ ਮੈਜੋਰਿਟੀ ਮੁਸਲਮਾਨਾਂ ਦੀ ਹੈ, ਉਹਨਾਂ ਦੇ ਉੱਤੇ ਚੀਨ ਵੱਲੋਂ ਕਾਫੀ ਜ਼ੁਲਮ ਕੀਤੇ ਜਾਂਦੇ ਨੇ। ਔਰ ਇਸ ਇਸ਼ੂ ਨੂੰ ਹਰ ਲੈਵਲ ਦੇ ਉੱਤੇ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਉਠਾਇਆ ਜਾਂਦਾ ਸੀ, ਪਰ ਇਸ ਵਾਰ ਕਿਸੇ ਡਿਸਕਸ਼ਨ, ਕਿਸੇ ਤੁਹਾਨੂੰ ਕਿ ਵੀ ਚਾਈਨਾ ਹਿਊਮਨ ਰਾਈਟ ਵਾਇਲੇਟ ਕਰ ਰਿਹਾ ਹੈ ਜਾਂ ਕੋਈ ਹੋਰ ਹੈ, ਇਹ ਇਸ਼ੂ ਦੇਖਣ 'ਚ ਨਹੀਂ ਆਇਆ। ਸੋ ਜਿਹੜੇ ਮੁੱਦੇ ਟੈਰਿਫ, ਈਰਾਨ ਕ੍ਰਾਈਸਿਸ ਪਲੱਸ ਤਾਈਵਾਨ ਦਾ ਇਸ਼ੂ ਤੋਂ ਇਲਾਵਾ ਜਿਹੜੇ ਹੋਰ ਮੁੱਦਿਆਂ ਦਾ ਜ਼ਿਕਰ ਉਹਦੇ 'ਚ ਜ਼ਾਹਰ ਹੈ, ਰੇਅਰ ਅਰਥ ਮਟੀਰੀਅਲ ਖੋਲਣ ਦੀ ਗੱਲ, ਔਰ ਜਿਹੜਾ ਵੱਡਾ ਇੱਕ ਕਾਰਪੋਰੇਟ ਡੈਲੀਗੇਸ਼ਨ ਹੈ ਉਹਦੇ ਥੱਲੇ ਕਿ ਜਿਹੜੀ ਚਾਈਨਾ ਦੀ ਮਾਰਕੀਟ ਹੈ ਉਹਨੂੰ ਅਮਰੀਕਨ ਕੰਪਨੀਆਂ ਲਈ ਖੋਲਿਆ ਜਾਏ। ਔਰ ਪ੍ਰੈਜ਼ੀਡੈਂਟ ਟਰੰਪ ਨੇ ਆਪਣੀਆਂ ਮੁੱਢਲੀਆਂ ਸਟੇਟਮੈਂਟਸ 'ਚ ਕਿਹਾ ਸੀ ਕਿ ਦੋਨੋਂ ਗ੍ਰੇਟ ਪਾਵਰਸ ਨੇ, ਔਰ ਜਿਵੇਂ ਉਹਨਾਂ ਨੇ ਸ਼ੀ ਜਿਨਪਿੰਗ ਦੀ ਤਾਰੀਫ ਦੇ ਵਿੱਚ ਸੋਲੇ ਗਾਏ, ਇਹ ਵੀ ਆਪਣੇ ਆਪ 'ਚ ਯੂਨੀਕ ਹੈ ਕਿ ਜਿੱਥੇ ਉਹਨਾਂ ਨੇ ਐਕਸੈਪਸ਼ਨਲ, ਗ੍ਰੇਟ ਲੀਡਰ, ਅਨਮੈਚਿੰਗ, ਇਹ ਲਫ਼ਜ਼, ਕਿਉਂਕਿ ਯੂਜੂਅਲੀ ਜਿਹੜਾ ਇਵੇਂ ਹੁੰਦਾ ਨਹੀਂ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਲੈਂਗੁਏਜ ਆ ਉਹ ਹਾਈਪਰਬੋਲ ਹੁੰਦੀ ਹੈ, ਉਹ ਗ੍ਰੇਟ ਔਰ ਦੂਸਰਾ ਹਰ ਇੱਕ ਨੂੰ ਹੀ ਕਹਿੰਦੇ ਨੇ। ਸੋ ਲੇਕਿਨ ਇਸ ਵਾਰ ਇਹ ਵੀ ਦੇਖਣ 'ਚ ਆਇਆ ਔਰ ਇਹਨੂੰ ਅਸੀਂ ਇੱਕ ਪਹਿਲੀ ਆਊਟਕਮ ਜਿਹਨੂੰ ਮੈਂ ਪੋਜ਼ਿਟਿਵ ਕਹਾਂਗਾ ਕਿ 2 ਰੋਜ਼ਾ ਜਿਹੜੀ ਖੁੱਲ ਕੇ 2-2.5 ਘੰਟੇ ਦੀ ਪਹਿਲੇ ਦਿਨ ਦੀ ਮੁਲਾਕਾਤ ਹੋਈ, ਫਿਰ ਦੂਸਰੇ ਦਿਨ ਹੋਈ, ਸਿਵਿਲਿਟੀ ਜਿਹਨੂੰ ਅਸੀਂ ਕਹਾਂਗੇ ਸ਼ਾਇਸਤਗੀ, ਦੋਨਾਂ ਧਿਰਾਂ ਵੱਲੋਂ ਇੱਕ ਦੂਸਰੇ ਪ੍ਰਤੀ ਸਿਵਿਲਿਟੀ, ਸ਼ਾਇਸਤਗੀ ਦਿਖਾਈ ਗਈ, ਰਿਸਪੈਕਟ ਸੀ, ਨਥਿੰਗ ਵੈਂਟ ਰੋਂਗ, ਕੁਝ ਵੀ ਐਸਾ ਨਹੀਂ ਹੋਇਆ ਜਿਹਨੂੰ ਇਹ ਕਿਹਾ ਜਾਏ ਕਿ ਭਾਈ ਵਿੱਚ ਰਫਟ ਦਾ ਫੈਦਰ। ਔਰ ਇਹ ਇੱਕ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਬਹੁਤ ਵੱਡੀ ਗੱਲ ਹੈ ਕਿ ਇੰਨੀ ਬਿਟਰਨੈਸ ਇਸ ਇੱਕ ਸਾਲ ਦੇ ਵਿੱਚ, ਔਰ ਇਹਦੇ ਬਾਵਜੂਦ ਹਾਲਾਂਕਿ ਇਹ ਨਹੀਂ ਹੈ ਕਿ ਅਮਰੀਕਾ ਨੇ ਚਾਈਨਾ ਨੂੰ ਮੈਸੇਜ ਨਹੀਂ ਦਿੱਤਾ। ਤੁਸੀਂ ਦੇਖੋਗੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਤੋਂ 3 ਦਿਨ ਪਹਿਲਾਂ ਉਹਨਾਂ ਨੇ, ਅਮਰੀਕਾ ਨੇ 3 ਚਾਈਨੀਜ਼ ਕੰਪਨੀ ਦੇ ਉੱਤੇ ਸੈਂਕਸ਼ਨਸ ਲਾਈਆਂ ਇਸ ਦੇ ਉੱਤੇ ਕਿ ਜੀ ਡਿਊਰਿੰਗ ਦਾ ਈਰਾਨ ਵਾਰ ਉਹਨਾਂ ਨੇ ਜਿਹੜੀ ਹੈ ਉਹ ਸੈਟੇਲਾਈਟ ਰਾਹੀਂ ਈਰਾਨ ਨੂੰ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ। ਸੋ ਜ਼ਾਹਰ ਹੈ ਦੋਨਾਂ ਧਿਰਾਂ ਨੂੰ ਪਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੇ ਲਈ ਜਿਹੜਾ ਹੈ ਉਹ ਚਾਈਨਾ ਦੀ ਮਦਦ ਤੋਂ ਬਿਨਾਂ ਉਹਦੀ ਪੋਸੀਬਿਲਿਟੀ ਨਹੀਂ ਸੀ। ਹੁਣ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ, ਔਰ ਜਿਵੇਂ ਈਵਨ ਆਇਲ ਪ੍ਰਾਈਸਿਸ ਦੇ ਵਿੱਚ ਜਿਹੜਾ ਕੋਈ ਇਹ ਨਹੀਂ ਹੈ ਕਿ ਕੋਈ ਉਬਾੜ ਆਇਆ ਹੈ ਜਾਂ ਕੋਈ ਡਾਊਨ ਪਲੇ ਜਿਹੜਾ ਉਸ ਦੇ ਪ੍ਰਾਈਸ ਘਟੇ ਨੇ। ਸੋ ਜਿਉਂ-ਜਿਉਂ ਇਹ ਸਾਡੀ ਡਿਸਕਸ਼ਨ ਅੱਗੇ ਚੱਲੇਗੀ, ਮੈਂ ਇਹਨੂੰ ਕੁੱਲ ਮਿਲਾ ਕੇ ਮੈਂ ਇਸ ਨੂੰ ਇੱਕ ਪੋਜ਼ਿਟਿਵ ਇੰਟਰੈਕਸ਼ਨ ਦੇ ਤੌਰ ਤੇ ਦੇਖਦਾ। ਇਹ ਵੀ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਦਿਮਾਗ ਦੇ ਵਿੱਚ ਮੋਨਰੋ ਡਾਕਟਰੀਨ ਹੈ, ਔਰ ਇਹ ਜਿਵੇਂ ਅਸੀਂ ਅੱਗੇ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ 1818 ਜਾਂ 1820 ਦੇ ਪੀਰੀਅਡ 'ਚ ਅਮਰੀਕਨ ਪ੍ਰੈਜ਼ੀਡੈਂਟ ਮੋਨਰੋ ਦੀ ਇਸ ਡਾਕਟਰੀਨ ਨੂੰ ਮੋਨਰੋ ਡਾਕਟਰੀਨ ਕਿਹਾ ਜਾਂਦਾ ਹੈ, ਜਿਹਦੇ 'ਚ ਇੱਕ ਪਾਰਟ ਕਲੀਅਰ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੋਸਟ ਸੈਕੰਡ ਵਰਲਡ ਵਾਰ ਵਰਲਡ ਆਰਡਰ ਉਹ ਤਾਂ ਖਤਮ ਹੋ ਗਿਆ, ਓਵਰ ਹੋ ਗਿਆ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਨੈਟੋ ਨੂੰ ਜਾਂ ਈਵਨ ਦੂਸਰਿਆਂ ਨੂੰ ਡੀਲ ਕੀਤਾ, ਉਸ ਸਾਰੇ ਤੋਂ ਬਾਅਦ ਮੋਨਰੋ ਡਾਕਟਰੀਨ ਚਾਈਨਾ ਨੂੰ ਸੁਪਰ ਪਾਵਰ ਬਣ ਕੇ ਉਸ ਖਿੱਤੇ ਦੇ ਵਿੱਚ ਉਹਦੀ ਸਰਦਾਰੀ ਕਬੂਲਣਾ, ਇਧਰ ਰਸ਼ੀਆ ਪ੍ਰਤੀ ਵੀ ਜਿਹੜਾ ਰਵੱਈਆ ਪ੍ਰੈਜ਼ੀਡੈਂਟ ਟਰੰਪ ਦਾ ਰਿਹਾ ਔਰ ਯੂਕਰੇਨ ਨੂੰ ਲੈ ਕੇ ਉਹ ਯੂਰਪ ਦੇ ਵਿੱਚ ਜਿਹੜਾ ਉਹ ਰਸ਼ੀਆ ਦੀ ਸਰਦਾਰੀ, ਔਰ ਜਿਵੇਂ ਅਮਰੀਕਾ ਨੇ ਇਸ ਸਾਰੇ ਖਿੱਤੇ ਦੇ ਵਿੱਚ ਵੈਸਟਰਨ ਹੈਮੀਸਫੀਅਰ ਔਰ ਖਾਸ ਤੌਰ ਤੇ ਸਾਊਥ ਅਮਰੀਕਾ 'ਚ ਵੈਨਜ਼ੂਏਲਾ 'ਚ ਕੀਤਾ ਹੈ, ਕਿਊਬਾ 'ਚ ਕਰਨ ਦੀ ਲਾਈਨ ਹੈ, ਈਵਨ ਗ੍ਰੀਨਲੈਂਡ ਦੇ ਹਵਾਲੇ ਨਾਲ ਆਲਰੇਡੀ ਇਹ ਖਬਰਾਂ ਸਾਹਮਣੇ ਨੇ ਕਿ ਆਲਰੇਡੀ
ਉੱਥੇ ਉਹਨਾਂ ਨੇ ਆਪਣੇ ਬੇਸਿਸ ਅਮਰੀਕਾ ਨੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਚਾਈਨਾ ਦੀ ਰੈਕਗਨੀਸ਼ਨ ਉਸ ਖਿੱਤੇ ਇਸ ਵਾਰ ਸਾਨੂੰ ਇਹ ਦੇਖਣ 'ਚ ਨਹੀਂ ਆਇਆ। ਜਿਹੜੀ ਨੀਤੀ ਪਹਿਲੇ ਐਡਮਿਨਿਸਟ੍ਰੇਸ਼ਨ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਸੀ ਕਿ ਜੀ ਇੰਡੀਆ ਨੂੰ ਬਿਲਡ ਕਰਨਾ ਹੈ, ਐਜ਼ ਏ ਬੁਲ ਵਾਕ ਬਿਲਡ ਕਰਨਾ ਹੈ, ਉਹ ਸਾਰਾ ਪਾਸੇ ਰਿਹਾ। ਰਾਦਰ ਜਦੋਂ ਅਸੀਂ ਇਹਨਾਂ ਤਿੰਨਾਂ ਪਾਵਰਸ ਦੇ ਵਿਚਾਲੇ ਗੱਲ ਕਰਦੇ ਹਾਂ, ਇੱਕ ਡਾਇਲੌਗ ਮੈਂ ਹੋਰ ਕਹਿ ਕੇ, ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਈਰਾਨ ਦੇ ਨਾਲ ਜਦੋਂ ਜਹਾਜ਼ ਤੇ ਵਾਪਸ ਮੁੜ ਰਹੇ ਸੀ ਪੁੱਛਿਆ ਗਿਆ ਕਿ ਜੀ ਇਹ ਸੀਜ਼ਫਾਇਰ ਦਾ ਜਾਂ ਦੂਜਾ ਕੀ ਹੋਏਗਾ, ਉਹਨਾਂ ਨੇ ਉਹਨੂੰ ਕੰਟੀਨਿਊ ਰੱਖਣ ਦਾ ਕਿਹਾ। ਪਾਕਿਸਤਾਨ ਦੀ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਸ ਲਈ ਈਰਾਨ ਨਾਲ ਜਿਹੜਾ ਸੀਜ਼ਫਾਇਰ ਕੀਤਾ ਹੈ ਕਿ ਇਹ ਅਸੀਂ ਪਾਕਿਸਤਾਨ ਦੇ ਲਈ ਇਹ ਕੀਤਾ। ਫਿਰ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਦੀ ਤਾਰੀਫ ਕੀਤੀ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਅਗੇਨ ਜੇ ਅਸੀਂ ਖਿੱਤੇ ਦੇ ਹਵਾਲੇ ਨਾਲ ਗੱਲ ਕਰਾਂਗੇ ਤੇ ਪਾਕਿਸਤਾਨ ਦਾ ਉਭਾਰ ਵੀ ਮਿਲੀਟੈਰੀਲੀ ਉਹ ਅਗੇਂਸਟ ਇੰਡੀਆ ਉਹਨਾਂ ਨੇ ਜਿਵੇਂ 7, 8, 9, 10 ਮਈ ਨੂੰ ਆਪਣਾ ਜਲਵਾ ਦਿਖਾਇਆ ਸੀ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ, ਔਰ ਡਿਪਲੋਮੇਸੀ ਦੇ ਵਰਡਸ ਵੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਈਰਾਨ ਕ੍ਰਾਈਸਿਸ ਦੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਕੀਤੀ ਹੋਏਗੀ ਚਾਈਨਾ ਦੇ ਨਾਲ, ਉਹ ਚਾਹੁੰਦੇ ਨੇ ਕੋਈ ਨਾ ਕੋਈ ਡੀਲ। ਔਰ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਕਿ ਇੱਕ ਮੁੱਦੇ ਦੇ ਉੱਤੇ ਸਹਿਮਤੀ ਹੈ ਔਰ ਉਹ ਚੀਨ ਨੇ ਮੰਨਣਾ ਹੀ ਸੀ ਇਸ ਲਈ ਕਿਉਂਕਿ ਈਰਾਨ ਦਾ ਆਪਣਾ ਮੌਕਫ ਵੀ ਨਿਊਕਲੀਅਰ ਹਥਿਆਰ ਨਾ ਬਣਾਉਣ ਦਾ। ਸੋ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਅਸੀਂ ਚੀਨ ਔਰ ਅਮਰੀਕਾ ਈਰਾਨ ਦੇ ਮੁੱਦੇ ਤੇ ਇੱਕੋ ਤਰ੍ਹਾਂ ਸੋਚਦੇ ਨੇ, ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਪਾਕਿਸਤਾਨ ਦਾ ਮੈਂਸ਼ਨ ਵੀ ਇਸ ਪੈਨਸ਼ਨ ਦੇ ਇਸ ਸਾਰੇ ਟ੍ਰਿਪ ਦੇ ਦੌਰਾਨ ਪਾਕਿਸਤਾਨ ਦੀਆਂ ਸੇਵਾਵਾਂ ਨੂੰ ਵੀ ਰੈਕਗਨਾਈਜ਼ ਕਰਨਾ ਹੈ। ਔਰ ਇਹ ਸਾਰਾ ਜਿਹੜਾ ਪਾਰਟ ਹੈ ਇਸ ਨੂੰ ਗਲੋਬਲ ਪੋਲਿਟਿਕਸ ਦੇ ਵਿੱਚ ਮੈਂ ਸਮਝਦਾ ਵੀ ਇਹ ਵਿਜ਼ਿਟ ਇੱਕ ਪੋਜ਼ਿਟਿਵ ਵਿਜ਼ਿਟ ਹੈ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹਾਰਸ਼ ਕ੍ਰਿਟਿਕ ਵੀ ਨੇ ਉਹਨਾਂ ਦੇ ਕੋਲ ਵੀ ਕੁਝ ਨੈਗੇਟਿਵ ਕਹਿਣ ਨੂੰ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਅਮਰੀਕਾ ਵਿਚਲਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ ਲੌਬੀ ਹੈ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਦੇ ਉੱਤੇ ਜਿਹੜਾ ਉਹ ਚਾਈਨਾ ਦੇ ਬਾਰੇ ਜਦੋਂ ਉਹਨਾਂ ਦੀ ਕੈਂਪੇਨ ਸੀ ਇੱਕ ਖਾਸ ਤਰ੍ਹਾਂ ਦੀ ਡੋਜ਼ ਜਿਹੜੀ ਹੈ ਦਿੱਤੀ ਗਈ ਸੀ, ਉਹ ਇਹਨੂੰ ਕਿਵੇਂ ਲੈਂਦੇ ਨੇ। ਪਰ ਬਾਈ ਐਂਡ ਲਾਰਜ ਇਹ ਇੱਕ ਚੰਗੀ ਫੇਰੀ ਸੀ ਔਰ ਇਸ ਚੋਂ ਪੋਜ਼ਿਟਿਵਿਟੀ ਨੂੰ ਹੀ ਅਸੀਂ ਦੇਖਦੇ ਵੀ ਇਸ ਦੀ ਆਊਟਕਮ ਹੈ। ਬਿਲਕੁਲ ਡਾਕਟਰ ਸਾਹਿਬ।